ਸੈਨ ਫਰਾਂਸਿਸਕੋ ਦਾ ਲਾਅ ਐਂਡ ਆਰਡਰ ਤੇ ਸੈਨ ਫਰਾਂਸਿਸਕੋ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਕੇ ਅਕਸਰ ਸੈਨ ਫਰਾਂਸਿਸਕੋ ਜਿਹੜਾ ਸ਼ਹਿਰ ਆ ਉਹ ਸੁਰਖੀਆਂ ਦੇ ਵਿੱਚ ਰਹਿੰਦਾ, ਤੇ ਸੁਰਖੀਆਂ ਦੇ ਵਿੱਚ ਰਹਿਣ ਦੇ ਨਾਲ-ਨਾਲ ਉਹ ਕਈ ਵਾਰੀ ਇਸ ਚੀਜ਼ ਦੀ ਆਲੋਚਨਾ ਦਾ ਵੀ ਸਾਹਮਣਾ ਜਿਹੜਾ ਕਰਦਾ ਹੈ। ਹੁਣ ਸੈਨ ਫਰਾਂਸਿਸਕੋ ਇੱਕ ਵਾਰ ਫਿਰ ਤੋਂ ਆਪਣੇ ਕ੍ਰਾਈਮ ਵਾਸਤੇ ਤੇ ਉੱਥੋਂ ਦੀ ਪੁਲਿਸ ਵਾਸਤੇ ਇੱਕ ਵਾਰ ਫਿਰ ਤੋਂ ਟ੍ਰੈਂਡ ਦੇ ਵਿੱਚ ਆ। ਮਸਲਾ ਕੀ ਹੋਇਆ ਕਿ ਇੱਕ ਫਿਲਮ ਮੇਕਰ ਇੱਥੇ ਆਏ ਸਨ, ਜਿਨ੍ਹਾਂ ਦਾ ਲਗਭਗ 30,000 ਦਾ ਸਮਾਨ, ਜਿਹੜਾ $30,000 ਦਾ ਸਮਾਨ ਜਿਹੜਾ ਉਹ ਚੋਰੀ ਹੋ ਗਿਆ। ਕੈਮਰਾ ਇਕੁਇਪਮੈਂਟ ਤੇ ਨਾਲ ਹੀ ਕਈ ਹੋਰ ਟੈਕਨੀਕਲ ਇਕੁਇਪਮੈਂਟ ਜਿਹੜਾ ਸੀਗਾ ਉਹ ਚੋਰੀ ਹੋਇਆ। ਤੇ ਇਹ ਜਿਹੜੀ ਘਟਨਾ ਵਾਪਰੀ ਹੈ, ਇਹ ਵਾਪਰੀ ਹੈ ਲੰਬਰਡ ਤੇ ਹਾਈਡ ਸਟਰੀਟ ਦੇ ਉੱਤੇ, ਜਿੱਥੇ ਕਿ ਮੋਸਟਲੀ ਇਹਨੂੰ ਟੂਰਿਸਟ ਸਪੌਟ ਕਿਹਾ ਜਾਂਦਾ ਹੈ। ਇੱਥੇ ਪਾਪੂਲਰ ਸਪੌਟ ਹੈ ਇਹ, ਤੇ ਇੱਥੇ ਕਾਫੀ ਗਿਣਤੀ ਦੇ ਵਿੱਚ ਸੈਲਾਨੀ ਜਿਹੜੇ ਆਉਂਦੇ ਆ। ਫਿਲਮ ਮੇਕਰ ਐਲੀ ਸਟੀਲੇ ਨੇ ਪਹਿਲਾਂ ਟਵੀਟ ਕੀਤਾ ਸੀਗਾ ਕਿ ਉਹਨਾਂ ਦਾ $15,000 ਦਾ ਜਿਹੜਾ ਕੈਮਰਾ ਹੈ ਉਹ ਚੋਰੀ ਹੋ ਗਿਆ ਕਰੈਂਟਲ ਕਾਰ ਦੀ, ਜਦੋਂ ਵਿੰਡੋ ਤੋੜੀ ਗਈ ਹੈ 11 ਕੁ ਵਜੇ। ਬਾਅਦ ਦੇ ਵਿੱਚ ਉਹਨਾਂ ਨੇ ਜਦੋਂ ਇੰਸਪੈਕਸ਼ਨ ਕੀਤੀ ਸਾਰੀ, ਤਾਂ ਤਕਰੀਬਨ 25 ਤੋਂ ਲੈ ਕੇ $30,000 ਦਾ ਜਿਹੜਾ ਸਮਾਨ ਸੀ, ਫਿਲਮ ਮੇਕਿੰਗ ਦੇ ਕੰਮ ਆਉਂਦਾ ਸੀ, ਕੈਮਰਾ ਇਕੁਇਪਮੈਂਟ ਦੇ ਨਾਲ ਨਾਲ ਹੋਰ ਵੀ ਜਿਹੜਾ ਸਮਾਨ ਸੀਗਾ ਉਹ ਚੋਰੀ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਉਹਨੇ ਫਿਰ ਟਵੀਟ ਕੀਤਾ, ਤੇ ਟਵਿੱਟਰ ਉੱਤੇ ਸੈਨ ਫਰਾਂਸਿਸਕੋ ਪੁਲਿਸ ਤੇ ਉੱਥੋਂ ਦਾ ਜਿਹੜਾ ਕ੍ਰਾਈਮ ਹੈ ਉਹਦੇ ਨਾਲ ਸਿੱਝਣ ਦੇ ਵਿੱਚ ਅਸਫਲ ਰਹਿਣ ਦੇ ਉੱਤੇ ਇਹਨਾਂ ਨੇ ਜਿਹੜਾ ਉਹ ਇਹਨਾਂ ਦੇ ਕ੍ਰਿਟੀਸਾਈਜ਼ ਕੀਤਾ। ਤੇ ਨਾਲ ਹੀ ਇੱਕ ਵਾਰ ਫਿਰ ਤੋਂ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਘਟਨਾਵਾਂ, ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸੁਰਖੀਆਂ ਦੇ ਵਿੱਚ ਸੈਨ ਫਰਾਂਸਿਸਕੋ ਸ਼ਹਿਰ ਰਹਿੰਦਾ ਹੈ। ਲੰਘੇ ਦਿਨੀ ਹਰਜੋਤ ਸਿੰਘ ਖਾਲਸਾ ਜੀ ਨੇ ਇੱਕ ਹੋਟਲ ਦਾ ਜ਼ਿਕਰ ਕੀਤਾ ਸੀ, ਸਪੈਸ਼ਲੀ ਲਾਅ ਐਂਡ ਆਰਡਰ ਦੇ ਮੁੱਦੇ ਤੇ ਜਦੋਂ ਸੈਨ ਫਰਾਂਸਿਸਕੋ ਦੀ ਗੱਲ ਹੁੰਦੀ ਹੈ, ਤਾਂ ਇੱਕ ਵਾਰ ਫਿਰ ਤੋਂ ਟਵਿੱਟਰ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਨੇ ਟ੍ਰੈਂਡ ਕਰਨ ਲੱਗ ਪਈਆਂ ਨੇ। ਲੋਕਾਂ ਨੂੰ ਲੱਗਦਾ ਕਿ ਸੈਨ ਫਰਾਂਸਿਸਕੋ ਦੇ ਵਿੱਚ ਅਸੀਂ ਤੇ ਸਾਡਾ ਸਮਾਨ ਕਿਸੇ ਵੀ ਤਰੀਕੇ ਨਾਲ ਸੁਰੱਖਿਅਤ ਨਹੀਂ ਹੈਗੇ ਜੀ। ਕੈਲੀਫੋਰਨੀਆ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਬਾਅਦ, ਇੰਨਾ ਸੋਕਾ ਪੈਣ ਤੋਂ ਬਾਅਦ, ਜੋ ਲੇਕ ਔਰੋਵਿਲ ਹੈਗੀ ਆ ਅਪ ਯੂਬਾ ਸਿਟੀ ਤੋਂ ਅੱਗੇ, ਉਹ ਕਹਿੰਦੇ ਆਪਣੀ 100% ਕਪੈਸਿਟੀ ਤੇ ਪਹੁੰਚ ਚੁੱਕੀ ਹੈਗੀ ਆ। ਪਿਛਲੇ ਸਾਲਾਂ ਦੇ ਵਿੱਚ ਆਪਾਂ ਪਿਕਚਰਸ ਦੇਖਦੇ ਸੀ ਕਿਸ ਤਰ੍ਹਾਂ ਜਿਹੜੀ ਲੇਕ ਆ ਉਹ ਵੀ ਸੁੱਕਣ ਲੱਗੀ ਹੋਈ ਸੀ, ਸਿਰਫ 27% ਤੱਕ ਪਾਣੀ ਉਹ 'ਚ ਰਹਿ ਗਿਆ ਸੀ। ਜੀ। ਪਰ ਅੱਜ ਜੋ ਕੈਲੀਫੋਰਨੀਆ ਸੋਕੇ ਵਾਲੀ ਸਟੇਟ ਕਰਕੇ ਜਾਣਿਆ ਜਾਂਦਾ ਸੀ, ਉਹਦੀ ਇਹ ਸਭ ਤੋਂ ਵੱਡੀ ਲੇਕ ਔਰੋਵਿਲ 100% ਕਪੈਸਿਟੀ ਦੇ ਉੱਤੇ ਹੈਗੀ ਆ। ਬਹੁਤ ਸਾਰੇ ਵਿੰਟਰ ਸਟਾਰਮ ਆਏ ਆ, ਰਨ ਆਫ ਵਾਟਰ ਵੀ ਆਇਆ ਸਨੋ ਮੈਲਟ ਦੇ ਨਾਲ। 2.5 ਮਿਲੀਅਨ ਏਕੜ ਫੁੱਟ ਆਫ ਵਾਟਰ ਜੋ ਆ ਉਸ ਲੇਕ ਦੇ ਵਿੱਚ ਰੇਜ਼ ਹੋਇਆ ਹੈਗਾ ਆ, 240 ਫੁੱਟ ਦੇ ਕਰੀਬ, ਦਸੰਬਰ ਤੋਂ ਲੈ ਕੇ ਹੁਣ ਤੱਕ। ਸੋ ਸੈਕਰਾਮੈਂਟੋ ਤੋਂ ਲੈ ਕੇ ਰੈਡਿੰਗ ਦੇ ਵਿੱਚ ਜੋ ਲੇਕ ਔਰੋਵਿਲ ਆ, ਇੱਥੋਂ ਬਹੁਤ ਜ਼ਿਆਦਾ ਜੋ ਪਾਣੀ ਆ ਉਹ ਸਪਲਾਈ ਹੁੰਦਾ 8 ਲੱਖ ਦੇ ਕਰੀਬ ਘਰਾਂ ਨੂੰ, 7.5 ਲੱਖ ਦੇ ਕਰੀਬ ਜੋ ਐਗਰੀਕਲਚਰ ਲੈਂਡ ਆ। ਇਸ ਤੋਂ ਬਿਨਾਂ ਹੋਰ ਕਮਰਸ਼ੀਅਲ ਜਗ੍ਹਾ ਦੇ ਉੱਤੇ ਵੀ ਪਾਣੀ ਨੂੰ ਵਰਤਿਆ ਜਾਂਦਾ ਹੈਗਾ ਆ। ਸੋ ਇਹ ਇੱਕ ਕੈਲੀਫੋਰਨੀਅਨ ਦੇ ਜੋ ਨਿਵਾਸੀ ਆ ਉਹਨਾਂ ਦੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਜਿੰਨੀਆਂ ਵੀ ਲੇਕ ਹੈਗੀਆਂ ਉਹ ਸਾਰੀਆਂ ਆਲਮੋਸਟ ਫੁੱਲ ਕਪੈਸਿਟੀ ਤੱਕ ਭਰ ਚੁੱਕੀਆਂ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ, ਜੋ ਕਿ ਸਟੇਟ ਵਾਟਰ ਪ੍ਰੋਜੈਕਟ ਸਿਸਟਮ ਨੂੰ ਆਪਰੇਟ ਕਰਦਾ ਆ, ਜਿਹਦੇ ਵਿੱਚ ਲੇਕ ਔਰੋਵਿਲ ਵੀ ਆਉਂਦੀ ਹੈਗੀ ਆ, ਉਹ ਕਹਿੰਦੇ ਵੀ 29 ਦੇ ਕਰੀਬ ਪਬਲਿਕ ਵਾਟਰ ਏਜੰਸੀਜ਼ ਜੋ ਸਰਵ ਕਰਦੀਆਂ 27 ਮਿਲੀਅਨ ਕੈਲੀਫੋਰਨੀਅਨਸ ਨੂੰ, 7.5 ਲੱਖ ਏਕੜ ਫਾਰਮਲੈਂਡ ਨੂੰ ਇਹ ਜੋ ਲੇਕ ਔਰੋਵਿਲ ਆ ਇਹ ਸਰਵ ਕਰਦੀ ਹੈਗੀ ਆ। ਜੀ,